ਮੈਂ ਜੀ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ ਤੇ ਸਾਡੇ ਦੋਵਾਂ ਵੱਲੋਂ ਸਾਡੇ ਵੇਖਣ ਵਾਲਿਆਂ ਨੂੰ ਮੁਹੱਬਤਾਂ ਭਰਾ ਅਸਲਾਮ ਅਲੈਕਮ ਤੇ ਚੜ੍ਹਦੇ ਪੰਜਾਬ ਦੇ ਸੰਗੀਆਂ ਵੇਲੀਆਂ ਨੂੰ ਸਤਿ ਸ੍ਰੀ ਅਕਾਲ। ਜੇ ਅਸੀਂ ਗੱਲ ਕਰੀਏ ਨਾ ਥੋੜਾ ਜਿਹਾ ਪਿੱਛੇ ਜਾਈਏ 30 ਕੁ ਸਾਲ, ਜ਼ਿਆਦਾ ਨਹੀਂ ਸਿਰਫ 30 ਕੁ ਸਾਲ ਅਸੀਂ ਪਿੱਛੇ ਜਾਈਏ ਨਾ, ਇਹਨੂੰ ਅਸੀਂ ਪਿਛੋਕੜ ਵੇਲਾ ਵੀ ਕਹਿ ਸਕਦੇ ਹਾਂ। ਤੇ ਇਸ ਮੋਬਾਈਲ ਨੇ ਨਾ ਸਾਡੇ ਪੰਜਾਬ ਦੀ ਸਕਾਫਤ ਦਾ ਬਹੁਤ ਸੋਹਣਾ ਅੰਗ ਸਾਡੇ ਕੋਲ ਖੋਇਆ ਤਾਂ ਇਹਨੇ ਹੋਰ ਵੀ ਬਹੁਤ ਕੁਛ ਆ, ਪਰ ਉਹ ਅੰਗ ਐਡਾ ਸੋਹਣਾ ਸੀ ਤੇ ਉਹ ਵੇਲਾ ਵੀ ਬਹੁਤ ਸੋਹਣਾ ਸੀ। ਉਹ ਸੀ ਖੱਤਾਂ ਦਾ ਵੇਲਾ। ਇੱਕ ਦੂਜੇ ਨੂੰ ਸਨੇਹ ਜਦੋਂ ਅਸੀਂ ਖੱਤਾਂ ਰਾਹੀਂ ਦਿੰਦੇ ਸੀ। ਤੇ ਅੱਜ ਅਸੀਂ ਇਸ ਬਾਰੇ ਚਰਚਾ ਕਰਾਂਗੇ, ਖੱਤਾਂ ਬਾਰੇ। ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ ਨੂੰ ਇਸ ਬਾਰੇ ਪੁੱਛਦੇ ਹਾਂ ਕਿ ਰਾਣਾ ਸਾਹਿਬ, ਤੁਸੀਂ ਤਾਂ ਉਹ ਵੇਲਾ ਬੜੀ ਚੰਗੀ ਤਰ੍ਹਾਂ ਵੇਖਿਆ, ਉਹਦੇ ਬਾਰੇ ਤੁਸੀਂ ਕੀ ਕਹਿੰਦੇ? ਹਾਂਜੀ, ਖੱਤ ਜਿਹੜਾ ਨਾ ਸਾਡੇ ਰਹਿਤਲ ਬਹਿਤਲ ਦਾ ਨਾ ਬਹੁਤ ਹੀ ਜ਼ਰੂਰੀ ਹਿੱਸਾ ਰਿਹਾ ਵਾ। ਤੇ ਵੈਸੇ ਤਾਂ ਇਨਸਾਨੀ ਤਾਰੀਖ ਵਿੱਚ ਨਾ ਪੈਗਾਮ ਜਿਹੜਾ ਦੇਣਾ ਵਾ ਨਾ, ਇਹ ਪਹਿਲੇ ਦਿਨ ਤੋਂ ਆ। ਜਦੋਂ ਇਨਸਾਨ ਜੰਗਲਾਂ 'ਚ ਰਹਿੰਦਾ ਸੀ ਨਾ, ਉਦੋਂ ਅੱਗ ਬਾਲ ਕੇ ਆਪਣੇ ਨਾਲ ਦੂਰ ਵਾਲੇ ਬੰਦੇ ਨੂੰ ਦੱਸਦਾ ਸੀ ਵੀ ਇੱਥੇ ਖਤਰਾ ਵਾ, ਇੱਥੇ ਸ਼ਿਕਾਰ ਆ। ਇਸ ਤਰ੍ਹਾਂ ਹੀ ਕੂਕ ਮਾਰਦੇ ਸੀ ਉਹਦੇ ਨਾਲ ਵੀ ਇੱਥੇ ਹਾਲਾਤ ਕੈਸੇ ਆ। ਕੂਕ ਤਾਂ ਹੁਣ ਵੀ ਸਾਡੇ ਸੇਬ ਵਿੱਚ ਜਿਹੜਾ ਚੋਰੀ ਹੋ ਜਾਏ ਤੇ ਫਿਰ ਉਹ ਕੂਕ ਨਾਲ ਹੀ ਕੰਮ ਲੈ ਜਾਂਦੀ। ਉਹਦਾ ਇੱਕ ਮਤਲਬ ਹੁੰਦਾ ਪੈਗਾਮ ਦੇਣਾ, ਸੁਨੇਹਾ ਦੇਣਾ। ਤੇ ਖੱਤ ਵੀ ਸਾਡੇ ਜਿਹੜੇ ਆ ਨਾ ਇਸ ਤਰੀਕੇ ਪਹਿਲੇ ਸ਼ੁਰੂ 'ਚ ਖੱਤ ਜਿਹੜੇ ਨਾ ਸਰਕਾਰੀ ਸਤ੍ਹਾ 'ਤੇ ਜ਼ਿਆਦਾ ਲਿਖੇ ਜਾਂਦੇ ਸੀ। ਅੱਛਾ, ਉਹਦੇ 'ਚ ਇਹ ਹੁੰਦਾ ਸੀ ਕਿ ਬਾਦਸ਼ਾਹ ਆਪਣੇ ਗਵਰਨਰ ਨੂੰ ਕੋਈ ਅਹਿਕਾਮ ਹੁਕਮ ਨੇ ਪਹੁੰਚਾਉਣਾ ਵਾ, ਅੱਗੇ ਉਹਨਾਂ ਨੇ ਆਪਣੇ ਕਰਿੰਦਿਆਂ ਨੂੰ ਕੋਈ ਪਹੁੰਚਾਉਣਾ ਵਾ ਮੈਦਾਨੇ ਜੰਗ 'ਚ, ਯਾਨੀ ਕਿ ਜਿਹੜਾ ਲੜਾਈ ਹੋ ਰਹੀ ਆ ਉਹ ਉਦੋਂ ਖੱਤ ਦੇ ਜ਼ਰੀਏ ਯਾਨੀ ਕਿ ਜਿਹੜਾ ਵਾ ਨਾ ਕੋਈ ਬੰਦੇ ਲੈ ਕੇ ਜਾਂਦੇ ਸੀ, ਕਬੂਤਰ ਲੈ ਕੇ ਜਾਂਦੇ ਸੀ, ਮੁਖਤਲਿਫ ਯਾਨੀ ਕਿ ਜਿਹੜਾ ਨਾ ਤਰੀਕੇ ਖੱਤ ਪਹੁੰਚਾਉਣ ਦੇ ਵਰਤੇ ਜਾਂਦੇ ਸੀ। ਤੇ ਇਸਲਾਮੀ ਤਾਰੀਖ 'ਚ ਕਿਹਾ ਜਾਂਦਾ ਕਿ ਹਜ਼ਰਤ ਉਮਰ ਫਾਰੂਕ ਜਿਹੜੇ ਆ ਉਹਨਾਂ ਨੇ ਖੱਤ ਦੇ ਮਹਿਕਮੇ ਦੀ ਬੁਨਿਆਦ ਰੱਖੀ। ਅੰਗਰੇਜ਼ ਜਦੋਂ ਇੱਥੇ ਹਿੰਦੁਸਤਾਨ 'ਚ ਆਏ ਤੇ ਇਹਨਾਂ ਨੇ ਇੱਥੇ ਖੱਤ ਦਾ ਜਿਹੜਾ ਵਾ ਨਾ ਬੜਾ ਅੱਛਾ ਨਿਜ਼ਾਮ ਕਾਇਮ ਕੀਤਾ। ਉਹ ਇੱਕ ਤਾਂ ਗੌਰਮੈਂਟ ਦੇ ਜਿਹੜੇ ਕੰਮ ਕਰਨ ਵਾਲੇ ਬੰਦੇ ਸੀ ਉਹਨਾਂ ਦੇ ਦਰਮਿਆਨ ਖਤੋ ਖਤਾਬਤ ਸੀ, ਦੂਸਰਾ ਫਿਰ ਆਮ ਜਨਰਲ ਪਬਲਿਕ ਨੇ ਵੀ। ਤੇ ਫਿਰ ਉਹ ਖੱਤ ਜਿਹੜੇ ਆ ਨਾ ਜਿਹੜੇ ਪੜ੍ਹੇ ਲਿਖੇ ਬੰਦੇ ਸੀ ਉਹੀ ਖੱਤ ਲਿਖਦੇ ਸੀ, ਅਨਪੜ੍ਹਾਂ ਨੇ ਤਾਂ ਕਿਆ ਯਾਨੀ ਕਿ ਖੱਤ ਲਿਖਣਾ ਸੀ। ਫਿਰ ਉਹ ਖੱਤ ਕਿਤਾਬੀ ਸ਼ਕਲਾਂ 'ਚ ਵੀ ਛਪੇ, ਜਿਸ ਤਰ੍ਹਾਂ ਮਿਰਜ਼ਾ ਗਾਲਬ ਦੇ ਖਤੂਤ ਆ, ਇੱਕ ਇਸ ਤਰ੍ਹਾਂ ਕਿਤਾਬ ਖੱਤਾਂ ਦੀ ਗੁਬਾਰੇ ਖਾਤਰ ਆ, ਮੌਲਾਨਾ ਅਬੁਲ ਕਲਾਮ ਆਜ਼ਾਦ ਉਹਨਾਂ ਦੇ ਵੀ ਖੱਤ ਹੈ ਆ। ਫਿਰ ਉਹ ਇੱਕ ਹੈ ਆ ਉਰਦੂ ਦਾ ਨਾਵਲ ਝੂਠੇ ਰੂਪ ਕੇ ਦਰਸ਼ਨ, ਉਹਦੇ 'ਚ ਵੀ ਬਹੁਤ ਜ਼ਿਆਦਾ ਖੱਤ ਹੈ ਆ। ਫਿਰ ਉਹ ਇੱਕ ਹੋਰ ਮੇਰੇ ਨਾਮ ਨਹੀਂ ਆ ਰਿਹਾ ਜ਼ਿਹਨ 'ਚ ਕਿ ਉਹਦੇ ਸਰੀ ਰਜ਼ੀਆ ਕੇ ਖਤੂਤ ਕੁਛ ਇਸ ਤਰ੍ਹਾਂ ਦਾ ਹੈ, ਉਹ ਚੀਜ਼ਾਂ ਆਈਆਂ। ਤੇ ਮੇਰਾ ਵਾਹ ਜਿਹੜਾ ਵਾ ਨਾ ਖੱਤਾਂ ਨਾਲ ਬਹੁਤ ਬਚਪਨ ਜੇ ਤੋਂ ਪਿਆ। ਮੈਂ ਦੂਸਰੀ ਤੀਸਰੀ ਤੋਂ ਉਰਦੂ ਅੱਛੀ ਲਿਖ ਪੜ੍ਹ ਸਕਦਾ ਸੀ। ਵੀ ਅੱਛੀ ਤੋਂ ਮੁਰਾਦ ਇਹ ਖੁਸ਼ਖੱਤ ਨਹੀਂ ਸੀ ਬਈ ਉਹ ਆਪਣੇ ਹਾਣੀਆਂ ਤੋਂ ਜ਼ਿਆਦਾ। ਤੇ ਫਿਰ ਉਹ ਖੱਤ ਲਿਖਣ ਦਾ ਨਾ ਸਾਡੇ ਅਸਲ 'ਚ ਨਾ ਲੋਕ ਐਵੇਂ ਸਮਝਦੇ ਆ ਖੱਤ ਮਜ਼ਮੂਨ ਲਿਖ ਤੇ ਦਰਖਾਸਤ ਲਿਖਣ ਤੋਂ ਚੱਲਦੇ ਬਹੁਤ ਆ। ਉਹ ਹੁੰਦਾ ਵੀ ਪਤਾ ਨਹੀਂ ਕਿਸੇ ਤੇ ਪਰਚਾ ਹੀ ਕਟਾਉਣਾ ਵਾ, ਉਹ ਕਹਿੰਦੇ ਖੱਤ ਨਹੀਂ, ਉਹ ਕਹਿੰਦੇ ਸਾਨੂੰ ਨਹੀਂ ਲਿਖਣਾ ਆਉਂਦਾ। ਹਾਲੇ ਕਿ ਉਹੀ ਚੀਜ਼ਾਂ ਹੁੰਦੀਆਂ ਵਾ ਲਿਖਣ ਦੀਆਂ। ਉਹ ਫਿਰ ਅੱਧੇ ਪਿੰਡ ਦੇ ਮੈਂ ਖੱਤ ਲਿਖਦਾ ਵੀ ਰਿਹਾ ਵਾਂ, ਪੜ੍ਹਦਾ ਵੀ ਰਿਹਾ ਵਾਂ। ਉਹ ਡਾਕੀਏ ਨੇ ਜਦੋਂ ਆਉਣਾ ਨਾ ਤੇ ਉਹ ਕਈ ਮਾਈਆਂ ਤੇ ਇੰਨੀਆਂ ਕਾਹਲੀਆਂ ਹੁੰਦੀਆਂ ਸੀ ਕਿ ਉਹਨਾਂ ਨੇ ਕਹਿਣਾ ਕਿ ਜਾਣ ਤੋਂ ਪਹਿਲੇ ਜਿਹੜਾ ਨਾ ਜਵਾਬ ਲਿਖ ਦਿਓ। ਫਿਰ ਉਹ ਖੱਤ ਬੜੇ ਦਿਲਚਸਪ ਹੁੰਦੇ ਸੀ। ਉਹਨਾਂ 'ਚ ਇੰਨੇ ਸਾਰੇ ਸਲਾਮ ਜਿਹੜੇ ਆ ਨਾ ਲਿਖਾਏ ਜਾਂਦੇ ਸੀ ਕਿ ਉਹ ਜੀ ਮਾਸੀ ਸਰਈਆ ਦੀ ਤਰਫੋਂ ਫਲਾਂ ਫਲਾਂ ਨੂੰ ਸਲਾਮ, ਫਲਾਂ ਫਲਾਂ ਨੂੰ ਪਿਆਰ, ਅੰਮਾ ਹਾਜਰਾਂ ਦੀ ਤਰਫੋਂ ਜਿਹੜਾ ਵਾ ਫਲਾਂ ਨੂੰ ਸਲਾਮ ਤੇ ਫਲਾਂ ਨੂੰ ਪਿਆਰ। ਉਹ ਇੱਕ ਬੰਦੇ ਦੇ ਕੋਈ 20 ਸਲਾਮ 20 ਪਿਆਰ, ਅਗਰ ਉਹ 10 ਕੁ ਬੰਦੇ ਹੁੰਦੇ ਸੀ ਨਾ ਉਹ 400 ਜਿਹੜੇ ਨਾ ਸਲਾਮ ਪਿਆਰ ਬਣ ਜਾਂਦੇ। ਦੇ ਗਰਹਵਾਲ ਇਹ ਹੈ। ਤੇ ਉਹ ਬੜਾ ਇੱਕ ਦਿਲਚਸਪ ਜਿਹਾ ਕਿੱਸਾ ਸੀ। ਹਾਂਜੀ, ਬਿਲਕੁਲ ਇਦਾਂ ਹੀ ਗੱਲ ਆ। ਤੇ ਖੱਤ ਲਿਖਣ ਦਾ ਨਾ ਤਰੀਕਾ ਵੀ ਇੱਕੋ ਹੀ ਹੁੰਦਾ ਸੀ। ਉਹ ਹੁੰਦਾ ਸੀ ਕਿ ਅਸਲਾਮ ਅਲੈਕੁਮ, ਮੈਂ ਖੈਰੀਅਤ ਨਾਲ ਆ ਤੇ ਤੁਹਾਡੀ ਖੈਰੀਅਤ ਵੀ ਜਿਹੜਾ ਨਾ ਨੇਕ ਮਤਲੂਬ ਚਾਹਨਾ, ਯਾਨੀ ਮਤਲੂਬ ਵੀ ਲਿਖ ਦੇਣਾ। ਇਹ ਬੜੇ ਬੜੇ ਪੜ੍ਹੇ ਲਿਖੇ ਬੰਦਿਆਂ ਨੇ ਵੀ ਨਾ ਇਹੀ ਗੱਲ ਲਿਖੀ ਆ, ਪੇਸਟ ਵਾਲਾ ਹੀ। ਹਾਂਜੀ, ਤੇ ਪਰ ਗੱਲ ਇਹ ਆ ਕਿ ਉਹਦੇ ਵਿੱਚ ਇੱਕ ਰਾਣਾ ਸਾਹਿਬ ਇੱਕ ਮੁਹੱਬਤ ਛੁਪੀ ਹੋਈ ਸੀ, ਉਹਦੇ 'ਚ ਇੱਕ ਪਿਆਰ ਸੀ। ਅੱਜ ਤੁਸੀਂ ਇਹ ਦੇਖੋ ਕਿ ਅਸੀਂ ਫੋਨ ਦੇ ਉੱਤੇ ਗੱਲ ਕਰਦੇ ਹਾਂ, ਕਦੇ ਕਿਸੇ ਦੀ ਜੇ ਆਮ ਦੂਸਰੀ ਗੱਲ ਕਰਦੇ ਹੋਏ ਨਾ ਇਹ ਇੰਜੂ ਨਹੀਂ ਅੱਖਾਂ ਦੇ ਵਿੱਚ, ਲੇਕਿਨ ਖੱਤ ਪੜ੍ਹ ਕੇ ਨਾ ਮੈਂ ਬੰਦੇ ਰੁਕਦੇ ਵੇਖੇ ਆ ਤੇ ਕੂਕਾਂ ਮਾਰਦੇ ਵੇਖੇ ਆ।
ਅਸੀਂ ਆ ਜਿਹੜੇ 25 ਕੁ ਵਰਿਆਂ ਦੇ ਮੁੰਡੇ ਆ ਨਾ, ਮੁੰਡੇ ਖੁੰਡੇ, ਇਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ। ਮੈਂ ਰਾਣਾ ਸਾਹਿਬ ਕੋਈ ਥੋੜਾ ਜਿਹਾ ਪਹਿਲਾਂ ਮੈਂ ਗਦੂਨ ਇੱਥੋਂ ਸੁਆਬੀ ਚ ਕੰਮ ਕਰਨ ਚੱਲ ਗਿਆ, ਪਹਿਲੇ ਮੈਨੂੰ ਵੀ ਇਸ ਗੱਲ ਦਾ ਅਹਿਸਾਸ ਕੋਈ ਨਹੀਂ ਸੀ। ਲੇਕਿਨ ਜਦੋਂ ਮੇਰੇ ਘਰਦਿਆਂ ਨੇ, ਮੇਰੀ ਮਾਤਾ ਨੇ ਮੈਨੂੰ ਖਤ ਲਿਖਿਆ ਨਾ, ਪਿੱਛੋਂ ਰਿਹਾ ਮੈਂ ਉੱਥੇ 2-3 ਮਹੀਨੇ ਹੀ, ਲੇਕਿਨ ਉਹ ਖਤ ਨੇ ਮੈਨੂੰ ਉੱਥੇ ਰੁਆ ਦਿੱਤਾ ਤੇ ਮੈਂ ਗੁੱਠਾ ਲੱਭਦਾ ਫਿਰਿਆ ਵੀ ਮੈਂ ਕਿੱਥੇ ਬਹਿ ਕੇ ਪੜਾਂ। ਇਹ ਖਤ ਜਿਹੜੇ ਨਾ ਜੀ, ਇਹਦੇ ਦੇ ਵਿੱਚ ਇੱਕ ਅਹਿਸਾਸ ਸੀਗਾ, ਤੇ ਇਹ ਕੱਲੀ ਇਹ ਨਹੀਂ ਸੀ ਕਿ ਇੱਕ ਦੂਸਰੇ ਨੂੰ ਸੁਨੇਹਾ ਦੇਣ ਦੀ। ਹਾਂ, ਨਹੀਂ ਉਹ ਵਾਕਈ ਜਜ਼ਬਾਤ ਸੀ ਉਹਦੇ ਨਾਲ, ਤੇ ਤਲਕ ਸੀ ਬੜਾ, ਯਾਨੀ ਕਿ ਉਹ ਆਪਣੀ ਕਹਾਣੀ ਸੁਣਾਣੀ ਆ, ਦੂਸਰੇ ਦੀ ਸੁਣਨੀ ਆ। ਤੇ ਸਾਡਾ ਬਹੁਤ ਕਾਲਜ 'ਚ ਜਿਹੜਾ ਵਾ ਨਾ, ਸਾਡੇ ਕਾਲਜ 'ਚ ਇੱਕ ਬੋਰਡ ਹੁੰਦਾ ਸੀ ਜਿਹਦੇ ਤੇ ਜਿਹੜੇ ਖਤ ਆਉਂਦੇ ਸੀ ਲਾਤੇ ਜਾਂਦੇ ਸੀ, ਉੱਥੋਂ ਫਿਰ ਲੈਂਦੇ ਸੀ। ਹੋਸਟਲ 'ਚ ਵੀ ਗੇਟ ਦੇ ਨਾਲ ਹੀ ਜਿਹੜਾ ਇੱਕ ਬੋਰਡ ਹੁੰਦਾ ਸੀ ਜਿੱਥੇ ਖਤ ਸਭ ਤੋਂ ਜ਼ਿਆਦਾ ਮੁੰਡੇ ਸਭ ਤੋਂ ਪਹਿਲੇ ਉਹ ਬੋਰਡ ਹੀ ਦੇਖਦੇ ਸੀ ਵੀ ਕੋਈ ਘਰੋਂ ਖਤ ਤਾਂ ਨਹੀਂ ਆਇਆ। ਘਰੋਂ ਹੀ ਖਤ ਆਉਂਦੇ ਸੀ ਜ਼ਿਆਦਾਤਰ, ਕਿਸੇ ਦੋਸਤਾਂ ਦੇ ਵੀ ਆ ਜਾਂਦੇ ਸੀ ਖਤ। ਤੇ 88 'ਚ ਮੇਰਾ ਸਦਾਰਤੀ ਵਜ਼ੀਫਾ ਲੱਗਾ, ਤੇ ਉੱਥੇ ਅਸੀਂ 6-7 ਗਵਰਨਮੈਂਟ ਕਾਲਜ ਦੇ ਸਟੂਡੈਂਟ ਸੀ, ਬਾਕੀ ਸਾਡੇ ਬਾਹਰੋਂ ਕਾਫੀ ਬੰਦੇ ਵਾਕਫ ਕਰ। ਫਿਰ ਉਹ ਬੜੇ ਖਤ ਲਿਖਦੇ ਸੀ, ਉਹ ਰੋਜ਼ਾਨਾ 4-4 5-5 ਖਤ ਆਣੇ। ਮੇਰੇ ਦੋਸਤ ਆ ਅਮਰ ਖਾਨ, ਆਇਰਲੈਂਡ 'ਚ ਰਹਿੰਦੇ ਆ, ਅਸੀਂ ਬੜੇ ਜੀ ਉੱਥੋਂ ਖਤ ਚੱਕਣੇ, ਆਉਂਦੇ ਹੀ ਖਾਣਾ, ਬਾਅਦ 'ਚ ਖਾਣਾ, ਪਹਿਲੇ ਖਤਾਂ ਦੇ ਜਵਾਬ ਲਿਖਣੇ, ਤੇ ਫਿਰ ਉਹ ਦੇਖਣਾ ਕਿ ਜਵਾਬ ਆਇਆ ਕਿ ਨਹੀਂ ਆਇਆ, ਤੇ ਬੜਾ ਦਿਲਚਸਪ ਸੀ। ਤੇ ਦੂਸਰਾ ਫਿਰ ਜਦੋਂ ਅਮਰ ਆਇਰਲੈਂਡ ਚਲਾ ਗਿਆ ਨਾ, ਉਹਨੇ ਫਿਰ ਉੱਥੋਂ ਦੋ ਬਹੁਤ ਅੱਛੇ ਖਤ ਲਿਖਦਾ ਸੀ। ਤੇ ਹੁਣ ਤਾਂ ਦੁਨੀਆਦਾਰੀ 'ਚ ਸਾਰੇ ਹੀ ਦੁਨੀਆਦਾਰ ਹੋ ਜਾਂਦੇ ਆ, ਉਹਨੂੰ ਵੀ ਹੁਣ ਤਾਂ ਗੱਲ ਕਰਨ ਦਾ ਨਹੀਂ ਟਾਈਮ ਲੱਗਦਾ ਹੈ। ਤੇ ਖਤ 4-4 ਸਫ਼ੇ ਦੇ ਖਤ ਤੇ ਬੜੇ ਸਾਂਭ ਕੇ ਰੱਖੇ ਉਹਨੇ। ਫਿਰ ਸਾਰਾ ਮੈਨੂੰ ਆਇਰਲੈਂਡ ਨਾਲ ਖਤਾਂ ਦੇ ਜ਼ਰੀਏ ਦਿਖਾਣਾ ਵੀ ਘਰੋਂ ਨਿਕਲੇ ਆ, ਬੱਸ 'ਚ ਬੈਠੇ ਆ, ਬੱਸ 'ਚ ਉਤਰ ਗਏ ਆ, ਕਾਲਜ 'ਚ ਆ, ਇਹ ਕਾਲਜ 'ਚ ਕਲਾਸ ਫੈਲੋ ਫਲਾਂ ਮੁੰਡੇ ਆ, ਫਲਾਂ ਕੁੜੀਆਂ, ਹਿੰਦੁਸਤਾਨ 'ਚੋਂ, ਇੰਡੋਨੇਸ਼ੀਆ 'ਚੋਂ ਆ, ਆਇਰਲੈਂਡ 'ਚੋਂ। ਮੈਂ ਯਾਨੀ ਕਿ ਸਾਰੀ ਕਲਾਸ ਨੂੰ ਉਹਨੂੰ ਜਾਣਦਾ ਸੀ ਖਤਾਂ ਦੇ ਰਾਹੀਂ, ਤੇ ਸਾਰੇ ਕਾਲਜ ਨੂੰ ਜਿਹੜਾ ਵਾ ਨਾ ਖਤਾਂ ਦੇ ਰਾਹੀਂ ਮੈਂ ਦੇਖਿਆ। ਤੇ ਉਹ ਵਾਕਈ ਖਤ ਡਾਕੂਮੈਂਟਰੀ, ਕਈ ਬੰਦੇ ਖਤਾਂ ਨੂੰ ਡਾਕੂਮੈਂਟਰੀ ਵਾਲੇ ਹਿਸਾਬ 'ਚ ਲਿਖਦੇ ਆ, ਉਹ ਫਿਲਮ ਤੁਹਾਡੇ ਸਾਹਮਣੇ ਚੱਲਦੀ ਆ। ਹਾਂ, ਖਤ ਦੇਖੋ ਜੀ, ਖਤ ਲੋਕੀ ਇਦਾਂ ਲਿਖਦੇ ਸੀ ਜਿੱਦਾਂ ਤੁਸੀਂ ਸਾਹਮਣੇ ਬੈਠੇ। ਹਾਂ, ਬਿਲਕੁਲ। ਤੇ ਨਾਲੇ ਕਹਿੰਦੇ ਆ ਕਿ ਇੰਤਜ਼ਾਰ ਜਿਹੜੀ ਆ ਨਾ, ਇਹ ਬੜੀ ਵੱਡੀ ਕੋਫਤ ਹੁੰਦੀ ਆ। ਇੰਤਜ਼ਾਰ ਬੰਦੇ ਨੂੰ ਬੜਾ ਜ਼ਿਹਨੀ ਤੌਰ ਤੇ ਨਾ ਬੜਾ ਤੰਗ ਕਰਦਾ, ਲੇਕਿਨ ਦੂਜੇ ਪਾਸੇ ਜਿਹੜਾ ਇੰਤਜ਼ਾਰ ਆ ਨਾ, ਇਹ ਖਤਾਂ ਦਾ ਜਿਹੜਾ ਇੰਤਜ਼ਾਰ ਸੀ, ਉਹ ਸਵਾਦ ਵੀ ਦਿੰਦਾ ਸੀ। ਜਿਹੜੇ ਸਾਡੇ ਪਰਦੇਸੀ ਵੀਰ ਸੀ, ਉਹ ਉਧਰੋਂ ਖਤ ਲਿਖਦੇ ਸੀ, ਜਦੋਂ ਉਹਨਾਂ ਦਾ ਉਹ ਇੰਤਜ਼ਾਰ ਸੀ ਨਾ, ਖਤ ਨੂੰ ਜਿਹੜਾ ਡੀਕਣਾ ਸੀਗਾ, ਉਹ ਬੰਦਿਆਂ ਵਾਸਤੇ ਬੜੀ ਇੱਕ ਨਾ ਉਹ ਹੁੰਦਾ ਸੀ। ਤੇ ਪੇਟੀਆਂ ਦੇ ਵਿੱਚ, ਅੱਜ ਤੁਸੀਂ ਆ ਮੋਬਾਈਲਾਂ ਦੇ ਵਿੱਚ ਤੁਹਾਡੇ ਕੋਲ ਕਿੰਨਾ ਕੁ ਸਾਲ ਪੁਰਾਣਾ ਕੋਈ ਮੈਸੇਜ ਕਿਸੇ ਦਾ ਪਿਆ, ਕੋਈ ਵੀ ਨਹੀਂ ਪਿਆ ਹੋਵੇਗਾ, ਲੇਕਿਨ ਖਤਾਂ ਦੇ ਪੇਟੀਆਂ ਦੇ ਵਿੱਚ, ਰਜ਼ਾਈਆਂ ਦੇ ਵਿੱਚ, ਕੱਪੜਿਆਂ ਦੇ ਵਿੱਚ ਲਪੇਟ ਕੇ ਘਰ ਦੀਆਂ ਮਾਈਆਂ ਭੈਣਾਂ ਨੇ ਖਤ ਰੱਖਣਾ। ਕਹਿੰਦੇ ਆ ਕਿ ਗਾਲਬ ਤੋਂ ਪਹਿਲੇ ਜਿਹੜੇ ਖਤ ਲਿਖੇ ਜਾਂਦੇ ਸੀ ਨਾ, ਇਹ ਬਹੁਤ ਜ਼ਿਆਦਾ ਜਿਹੜਾ ਬਨਾਵਟ ਜੇ ਵਾਲੇ ਤੇ ਔਖੇ ਹੁੰਦੇ। ਕਹਿੰਦੇ ਗਾਲਬ ਨੇ ਨਾ ਯਾਨੀ ਕਿ ਆਸਾਨ ਕੀਤਾ ਖਤ ਨੂੰ, ਬੇਤਕਲਫੀ ਵੀ। ਸ਼ੁਰੂ ਜੇ ਇੰਜ ਜਿਸ ਤਰ੍ਹਾਂ ਨਾਲ ਦੋ ਬੰਦੇ ਗੱਲਾਂ ਕਰ ਰਹੇ ਆ, ਤੇ ਉਹ ਫਿਰ ਸਾਡੇ ਖਤਾਂ 'ਚ ਫਿਰ ਨਾ ਤਕਰੀਬਨ ਕਾਫੀ ਜਗ੍ਹਾ ਤੇ ਉਹ ਅੰਗ ਨਜ਼ਰ ਆਇਆ ਕਿ ਜਿਸ ਤਰ੍ਹਾਂ ਖਤ ਇਸ ਤਰ੍ਹਾਂ ਹੀ ਸੀ ਵੀ ਦੋ ਬੰਦੇ ਗੱਲਾਂ ਕਰ ਰਹੇ ਆ, ਬਸ ਇਹ ਆ ਵੀ ਕੋਈ ਜਵਾਬ ਉਹਦੇ ਕੁਛ ਦਿਨ ਬਾਅਦ ਆਉਂਦੇ ਸੀ। ਤੇ ਅੱਛਾ, ਫਿਰ ਉਹ ਖਾਤਾਂ ਦਾ ਇੱਕ ਕਈ ਬੜੇ ਸੀ ਕਿ ਜਿਹੜੇ ਮਸ਼ਹੂਰ ਬੰਦੇ ਲਿਖਾਰੀ ਆ, ਉਹਨਾਂ ਨੂੰ ਲੋਕ ਖਤ ਲਿਖਦੇ ਸੀ, ਅਦਾਕਾਰਾਂ ਨੂੰ ਲੋਕ ਖਤ ਲਿਖਦੇ ਸੀ ਹੈਂ। ਤੇ ਇਸ ਤਰ੍ਹਾਂ ਖਤ ਦੇ ਜ਼ਰੀਏ ਜਿਹੜਾ ਵਾ ਨਾ ਸਭ ਕੁਝ, ਕਿਉਂਕਿ ਉਹ ਸਾਰਾ ਸੋਸ਼ਲ ਮੀਡੀਆ ਜਿਹੜਾ ਖਤ ਹੀ ਸੀਗਾ। ਤੇ ਮੋਬਾਈਲ ਸਾਡਾ ਉਹ ਐਡਾ ਸੋਹਣਾ ਅੰਗ ਆ, ਜਿਹੜਾ ਉਹ ਐਡਾ ਸੋਹਣਾ ਵੇਲਾ ਨਾ ਜੀ, ਉਹ ਇਸ ਮੋਬਾਈਲ ਨੇ ਖਾ ਲਿਆ। ਤੇ ਪਿੰਡਾਂ ਦੇ ਵਿੱਚ ਨਾ ਜੀ, ਜਿਹੜੇ ਖਤ ਪੜ੍ਹਨ ਵਾਲਾ ਬੰਦਾ ਹੁੰਦਾ ਸੀ, ਉਹ ਵੀ ਇੱਕ ਅੱਧਾ ਹੁੰਦਾ ਸੀ। ਜਿੱਦਾਂ ਘੜੀ ਵਾਲਾ ਨਹੀਂ ਬੰਦਾ ਹੁੰਦਾ ਸੀ, ਟਾਈਮ ਦੱਸਦਾ ਸੀ, ਵੇਲਾ ਦੱਸਦਾ ਸੀ, ਪਾਣੀ ਬੰਨਣ ਜਾਣਾ, ਤੇ ਫਿਰ ਉਹ ਲੋਕਾਂ ਨੇ ਉੱਥੇ ਮੇਲਾ ਲੱਗਿਆ ਹੋਣਾ ਵੀ ਉਹ ਵੀ ਮੇਰਾ ਕਿੰਨੇ ਵਜੇ ਪਾਣੀ ਆ, ਮੇਰਾ ਕਿੰਨੇ ਵਜੇ ਪਾਣੀ ਆ। ਇਦਾਂ ਹੀ ਜਿਹੜੇ ਬੰਦੇ ਪਿੰਡ ਦੇ ਵਿੱਚ ਪੜ੍ਹੇ ਲਿਖੇ ਹੁੰਦੇ ਸੀ ਨਾ ਜੀ, ਉਹਨਾਂ ਦੇ ਘਰ ਵੀ ਮੇਲਾ ਲੱਗਿਆ ਹੋਇਆ ਹੁੰਦਾ ਸੀ, ਖਤ ਲਿਖਵਾਉਣ ਵਾਲਿਆਂ ਦਾ, ਪੜ੍ਹਾਉਣ ਵਾਲਿਆਂ ਦਾ। ਹੈ ਰਾਣਾ ਸਾਹਿਬ, ਤੁਸੀਂ ਵੀ ਉਹ ਪੜ੍ਹਦੇ ਰਹੇ? ਹਾਂ, ਬਹੁਤ ਸਾਰਾ ਜਿਹੜਾ ਵਾ ਨਾ ਮੈਨੂੰ ਕੋਈ ਅੱਧੇ ਪਿੰਡ ਦੇ ਜਿਹੜਾ ਵਾ ਨਾ ਖਤ ਤੇ ਲਿਖਣ ਦਾ ਤੇ ਪੜ੍ਹਨ ਦਾ। ਤੇ ਉਹ ਜਿਹੜੀ ਤੁਸੀਂ ਗੱਲ ਤੁਸੀਂ ਮੁਸਕਰਾਹਟ ਤੁਹਾਡੀ ਦੱਸ ਰਹੀ ਆ ਵੀ ਕੋਈ ਜਿਹੜਾ ਵਾ ਨਾ ਕੋਈ ਇਸ਼ਕੀਆ, ਕੋਈ ਮੁਹੱਬਤ ਭਰਾ ਖਤ, ਉਹ ਦੋਸਤ ਵਗੈਰਾ ਜਿਹੜਾ ਨਾ ਲਿਖਾਉਂਦੇ ਸੀ, ਉਹ ਜਿਹੜੇ ਖਤ ਹੁੰਦੇ ਸੀ ਡਾਕ ਰਾਹੀਂ ਘਟ ਜਾਂਦੇ ਸੀ। ਹਾਂਜੀ, ਉਹ ਵੈਸੇ ਡਾਇਰੈਕਟ ਹੀ ਘਰੇ ਦੇ ਨਾ ਜਾਂਦੇ ਸੀ। ਉਹਦੇ ਚ ਨਾਲੇ ਉਹ ਬੇਲੀਆਂ ਕੋਲੋਂ ਲਿਖਾਉਂਦੇ ਸੀ, ਭਾਵੇਂ ਜਿੰਨਾ ਮਰਜ਼ੀ ਪੈਂਡਾ ਕਰਨਾ ਪੈ ਜਾਵੇ। ਪੈਂਡਾ ਕਰੇ, ਉਹਦੇ ਸ਼ੇਰ ਸ਼ੂਰ ਇਹ ਉਹ ਕਹਾਣੀ। ਤੇ ਲੇਕਿਨ ਉਹ ਬੜੇ ਦਿਲਚਸਪ ਕਿਸੇ ਆ। ਜਿਸ ਤਰ੍ਹਾਂ ਕਹਿੰਦੇ ਇੱਕ ਬੰਦਾ ਸੀ ਨਾ, ਉਹਦੀ ਲਿਖਾਈ ਮੇਰੇ ਤਰ੍ਹਾਂ ਬੜੀ ਮਾੜੀ ਸੀ, ਤੇ ਉਹਦੇ ਕੋਲ ਕੋਈ ਬੰਦਾ ਖਤ ਆਇਆ ਲਿਖਾਉਣ ਲਈ, ਉਹਨੇ ਕਿਹਾ ਮੇਰੇ ਪੈਰ 'ਚ ਆਈ ਆ ਮੋਚ, ਤੇ ਮੈਂ ਨਹੀਂ ਖਤ ਲਿਖ ਸਕਦਾ। ਉਹਨੇ ਕਿਹਾ ਹੱਥ ਨਾਲ ਲਿਖਣਾ ਵਾ, ਪੈਰ ਦਾ ਕੀ ਰੌਲਾ ਵਾ।
ਵਾ। ਉਹਨੇ ਕਿਹਾ ਮੇਰਾ ਲਿਖਿਆ ਕੋਈ ਪੜ੍ਹ ਨਹੀਂ ਸਕਦਾ, ਮੈਨੂੰ ਲਿਖ ਕੇ ਤੇ ਫਿਰ ਪੜ੍ਹਨਾ ਵੀ ਆਪ ਹੀ ਜਾ ਕੇ ਪੈਂਦਾ ਵਾ। ਤੇ ਇਸ ਕਰਕੇ ਭਾਈ ਮੇਰਾ ਜਵਾਬ ਆ ਖਤ ਲਿਖਣ ਦਾ। ਹਾਂਜੀ, ਤੇ ਇਹ ਜਿਹੜੀ ਤੁਸੀਂ ਅੱਗੇ ਗੱਲ ਕੀਤੀ ਆ ਵੀ ਮੁਹੱਬਤ ਵਾਲੇ ਖਤ, ਦੇਖੋ ਜੀ ਖਤ ਭਾਵੇਂ ਕੋਈ ਆਮ ਬੰਦਾ ਪਿਆਰ ਮੁਹੱਬਤ ਚ ਕਿਸੇ ਨੂੰ ਲਿਖਦਾ ਸੀ, ਖੁਸ਼ਬੂ ਵੀ ਲਾ ਕੇ ਭੇਜਦੇ ਉਹ ਵੀ ਲਾ ਕੇ ਭੇਜਦੇ ਸੀ, ਤੇ ਸ਼ੇਰ ਜਿਹੜਾ ਸੀ ਨਾ ਬੰਦਿਆਂ ਨੇ ਬੜੇ ਚੁਣ ਕੇ ਜਿਹੜਾ ਨਾ ਜੀ ਬੜੀ ਦੇਰ ਮਿਹਨਤ ਕਰਕੇ, ਹੁਣ ਤਾਂ ਇੰਟਰਨੈਟ ਦਾ ਦੌਰ ਆ ਗਿਆ, ਜੋ ਕੁਝ ਚਾਹੀਦਾ ਉਹ ਲਿਖ ਲਓ, ਲੇਕਿਨ ਉਦੋਂ ਲੋਕਾਂ ਦਾ ਜ਼ਿਹਨ ਸਰਚ ਕਰਦਾ ਸੀਗਾ ਤੇ ਉਹ ਸ਼ੇਰ ਲੱਭ ਕੇ ਉਹ ਵਿੱਚ ਲਿਖਣਾ, ਫਿਰ ਉਹ ਖਤ ਪਾਣਾ। ਉਹ ਖਤ ਜ਼ਰੂਰੀ ਨਹੀਂ ਇਸ਼ਕੀਆ, ਹਰ ਖਤ ਦਾ ਹਿੱਸਾ ਜਿਹੜਾ ਨਾ ਖਾਸਾ ਜਿਹੜਾ ਸੀ ਬਲਕਿ ਉਹ ਸ਼ੇਰ ਹੁੰਦਾ। ਆ ਮੈਨੂੰ ਹੁਣੇ ਯਾਦ ਆ ਗਈ ਗੱਲ, ਇੱਕ ਬੜਾ ਦਿਲਚਸਪ ਜਿਹਾ ਖਤ ਕਿ ਇੱਕ ਨਾ ਟੀਚਰ ਪੇਪਰ ਚੈੱਕ ਕਰ ਰਹੇ ਸੀ ਤੇ ਉੱਥੇ ਇੱਕ ਸਟੂਡੈਂਟ ਦਾ ਖਤ, ਬਲਕਿ ਦੋ ਸਟੂਡੈਂਟਾਂ ਦੇ ਖਤ ਆਏ। ਇੱਕ ਸਟੂਡੈਂਟ ਉਹਨੇ ਕਿਹਾ ਜੀ ਮੇਰੇ ਕੋਲ ਗਾਂ ਵੀ ਹੈਗੀ ਆ ਤੇ ਮੇਰੇ ਕੋਲ ਚਾਕੂ ਵੀ ਹੈ ਆ, ਤੇ ਹੁਣ ਤੁਸੀਂ ਦੱਸੋ ਵੀ ਮੈਂ ਗਾਂ ਲੈ ਕੇ ਆਵਾਂ ਕਿ ਜਾਂ ਚਾਕੂ ਲੈ ਕੇ ਆਵਾਂ, ਤੇ ਨੰਬਰ ਤੁਸੀਂ ਹਿਸਾਬ ਸਿਰ ਦੇ ਜਿਹੜੇ ਇਹਨਾਂ ਲਗਾ ਲਓ। ਤੇ ਉਹ ਫਿਰ ਇਸ ਤਰ੍ਹਾਂ ਦੀਆਂ ਯਾਨੀ ਕਿ ਚੀਜ਼ਾਂ ਜਿਹੜੀਆਂ ਵਾ ਨਾ ਚੱਲਦੀਆਂ ਸੀ। ਉਹ ਤੁਹਾਡੀ ਗੱਲ ਤੋਂ ਫੇਰ ਮੈਨੂੰ ਇੱਕ ਗੱਲ ਯਾਦ ਆ ਗਈ ਵੀ ਜਦੋਂ ਅਸੀਂ ਖਤ ਲਿਖਦੇ ਹੁੰਦੇ ਸੀ ਨਾ ਪੁਰਾਣੇ ਲੋਕ, ਤੇ ਉਹਨਾਂ ਨੇ ਜਦੋਂ ਲਿਖਣਾ ਨਾ ਕਿ ਮੈਂ ਜਨਾਬ ਜੀ ਖੈਰੀਅਤ ਨਾਲ ਆ ਤੇ ਤੁਹਾਡੀ ਖੈਰੀਅਤ ਵੀ ਚੰਗੀ ਚਾਹਨਾ, ਤੇ ਅੱਗੇ ਭਾਵੇਂ ਲਿਖ ਦੇਣ ਵੀ ਚਾਚੀ ਸਰਈਆ ਮਰ ਗਈ ਤੇ ਮੱਝ ਵੀ ਆਪਣੀ ਪਰਸੋਂ ਮਰ ਗਈ, ਲੇਕਿਨ ਪਹਿਲਾਂ ਖੈਰੀਅਤ ਹੁੰਦੀ ਸੀ। ਦੇਖੋ ਨਾ ਗੱਲ ਕਰਕੇ ਹੀ ਬੰਦੇ ਦੇ ਜਿਹੜੇ ਆ ਨਾ ਰੋਂਗਟੇ ਖੜੇ ਹੋ ਜਾਂਦੇ ਆ, ਬੰਦੇ ਦੇ ਜਿਸਮ ਦੇ ਅੰਦਰ ਨਾ ਇੰਜ ਜਿਵੇਂ ਕਰੰਟ ਜਿਹਾ ਪੈ ਜਾਂਦਾ। ਉਹ ਪੁਰਾਣਾ ਵੇਲਾ ਸਾਡੇ ਇਸ ਮੋਬਾਈਲ ਨੇ। ਅੱਛਾ, ਖਤ ਤੋਂ ਬਾਅਦ ਨਾ ਇੱਕ ਜਿਹੜਾ ਜਦੀਦ ਉਸ ਦਾ ਮਾਡਰਨ ਵਰਜਨ ਸੀ ਨਾ, ਉਹ ਤਾਰ ਦਾ ਸੀ। ਤਾਰ 'ਚ ਬਹੁਤ ਜ਼ਰੂਰੀ ਜਿਹਾ ਮੈਸੇਜ ਹੁੰਦਾ ਸੀ। ਤਾਰ ਆਮ ਤੌਰ ਤੇ ਨਾ ਮਰਨੇ ਦੀ ਹੁੰਦੀ ਸੀ। ਬਰੰਗ ਨਹੀਂ ਬੇਰੰਗ ਹੋਰ ਚੀਜ਼ ਸੀ। ਬੇਰੰਗ ਹੁੰਦਾ ਸੀ ਕਿ ਤੁਸੀਂ ਟਿਕਟ ਨਹੀਂ ਲਾਇਆ। ਜਿਹੜੀ ਤਾਰ ਹੁੰਦੀ ਸੀ ਨਾ, ਉਹ ਹੁੰਦੀ ਸੀ ਉਹਦੇ 'ਚ ਟੈਲੀਕਾਮ ਦੇ ਜ਼ਰੀਏ ਉਹ ਫੋਨ ਦੀ ਇਬਤਦਾਈ ਜੀ, ਯਾਨੀ ਉਹ ਫੋਨ ਟੈਲੀਫੋਨ ਵਾਲੇ ਹਿਸਾਬ 'ਚ ਨਾ ਉਹਦੇ 'ਚ ਕਰਦੇ ਸੀ ਬੈਠ ਕੇ, ਆਮ ਤੌਰ ਤੇ ਕਿਤੇ ਰੇਲਵੇ ਸਟੇਸ਼ਨ ਤੇ ਉੱਥੇ ਹੀ ਸਹੂਲਤ ਹੈ ਸੀ। ਸੁਨੇਹਾ ਸੀ। ਉਹ ਤਾਰ ਦਾ ਮਤਲਬ ਹੁੰਦਾ ਸੀ ਕੋਈ ਮਰ ਗਿਆ, ਕਈ ਵਾਰੀ ਹੋਰ ਵੀ ਹੁੰਦਾ ਸੀ, ਪਰ ਤਾਰ ਆਉਂਦੀ ਸੀ ਤੇ ਰੋਣਾ ਪਿੱਟਣਾ ਪਹਿਲੇ ਪੈ ਜਾਂਦਾ ਸੀ ਵੀ ਕੋਈ ਨਾ ਕੋਈ, ਜਦੋਂ ਤਾਰ ਪੜਨੇ ਵਾਲੇ ਬੰਦੇ ਘੱਟ ਸੀ। ਇਹ ਤਾਂ ਥੋੜੀ ਜਿਹੀ ਤੁਸੀਂ ਜਿੱਦਤ ਦੀ ਗੱਲ ਕਰਦੇ ਪਏ ਨਾ ਜੀ, ਤੇ ਉਹ ਜਿਹੜਾ ਬੈਰੰਗ ਹੁੰਦਾ ਸੀ ਉਹਦੇ ਵੀ ਨੁੱਕਰ ਇੱਕ ਪਾੜੀ ਹੁੰਦੀ ਸੀ, ਤੇ ਜਦੋਂ ਉਹ ਖਤ ਡਾਕੀਆ ਬਾਹਰ ਲੈ ਕੇ ਆ ਜਾਂਦਾ ਸੀ ਨਾ, ਤੇ ਘਰ ਦੇ ਵਿੱਚ ਰੋਣਾ ਪਿੱਟਣਾ ਸ਼ੁਰੂ ਹੋ ਜਾਂਦਾ ਸੀ ਵੀ ਇਹ ਪਤਾ ਨਹੀਂ ਕੀ ਹੋ ਗਿਆ। ਤੇ ਉਹ ਕਦੇ ਕਦੇ ਇੰਜ ਵੀ ਹੁੰਦਾ ਸੀ ਵੀ ਕਿਸੇ ਨੇ ਕੋਈ ਉਹ ਚਿੱਠੀ ਪਾਈ ਹੁੰਦੀ ਸੀ ਜਲਦੀ ਪਹੁੰਚਣ ਵਾਸਤੇ, ਹੈ, ਤੇ ਫਿਰ ਵੀ ਰੋ ਧੋ ਕੇ ਜਦੋਂ ਪੜ੍ਹਨੀ ਤੇ ਕਹਿੰਦਾ, ਫਿਰ ਕਹਿਣਾ ਫੋਟ, ਐਵੇਂ ਰੋਂਦੇ ਰਹੇ। ਫਿਰ ਬਾਅਦ ਜੇ ਸਾਡੇ ਘਰ ਦੀਆਂ ਮਾਈਆਂ ਭੈਣਾਂ ਨੇ ਕਹਿਣਾ ਫੋਟ, ਹੈ, ਇਹ ਦੱਸੋ ਮਜ਼ਾਕ ਹੀ ਹੋ ਗਿਆ ਜਿਹੜਾ। ਉਸ ਤੋਂ ਬਾਅਦ ਰਾਣਾ ਸਾਹਿਬ, ਉਸ ਤੋਂ ਬਾਅਦ ਤੁਸੀਂ ਇਹ ਦੇਖੋ ਨਾ, ਕੱਲਾ ਖਤ ਨਹੀਂ ਖਤਮ ਹੋਇਆ। ਸਾਡੀ ਕਿੱਡੀ ਚੰਗੀ ਇੱਕ ਰਵਾਇਤ ਸੀ, ਜਦੋਂ ਈਦ ਆਂਦੀ ਸੀ ਨਾ, ਅਸੀਂ ਈਦ ਕਾਰਡ ਇੱਕ ਦੂਜੇ ਲਈ ਘੱਲਦੇ ਸੀਗੇ, ਤੇ ਜਦੋਂ ਈਦ ਕਾਰਡ ਲੱਭਣਾ, ਦੇਖੋ ਉਹਦੇ ਉੱਤੇ ਫਿਰ ਉਹ ਦਿਲ ਬਣਾਣੇ, ਸ਼ੇਰ ਬੜੇ ਸੋਹਣੇ ਸੋਹਣੇ ਲੱਭ ਕੇ ਲਿਖਣੇ। ਈਦ ਕਾਰਡਾਂ ਦੀ ਸਿਲੈਕਸ਼ਨ ਕਰਨਾ ਬੜੇ ਯਾਨੀ ਕਿ 15 ਦਿਨ ਜਿਹੜੇ ਆ ਨਾ, ਉਹ ਜਿਹੜੀ ਉਹਦੇ ਅਗਲੇ ਬੰਦੇ ਦੀ ਸ਼ਖਸੀਅਤ ਦੇ ਹਿਸਾਬ ਨਾਲ ਲੱਭਣਾ ਜੀ, ਵੀ ਉਹ ਬੰਦਾ ਜਿਵੇਂ ਦਾ ਉਹ ਬੰਦਾ ਹੋਣਾ ਨਾ, ਉਵੇਂ ਦਾ ਕਾਰਡ ਲੱਭਣਾ। ਫਿਰ ਕਾਰਡਾਂ ਦਾ ਇੰਤਜ਼ਾਰ ਕਰਨਾ ਵੀ ਮੈਂ 25 ਘੱਲੇ ਸੀ, ਮੇਰੇ ਲਈ ਆਏ ਕਿੰਨੇ ਆ, ਤੇ ਜਿਹਨੇ ਨਹੀਂ ਨਾ ਪਾਣਾ ਵੀ ਇਸ ਵਾਰੀ ਉਹਦੇ ਲਈ ਕਾਰਡ ਘੱਲਿਆ, ਈਦ ਕਾਰਡ ਭੇਜ ਦਿੱਤਾ, ਤੇ ਉਹਨੇ ਨਹੀਂ ਭੇਜਿਆ ਤੇ ਅਗਲੀ ਵਾਰੀ ਫਿਰ ਉਹਦੇ ਲਈ ਈਦ ਕਾਰਡ ਨਹੀਂ ਭੇਜ ਦਿੰਦੇ ਸੀ, ਤੇ ਬਲਕਿ ਨਾਲ ਤੋਹਫੇ ਵੀ ਘੱਲ ਦਿੰਦੇ ਸੀ। ਈਦ ਕਾਰਡ ਦੇ ਨਾਲ ਸਾਡੀਆਂ ਜਿਹੜੀਆਂ ਬੀਬੀਆਂ ਭੈਣਾਂ ਨਾ ਜੀ, ਉਹ ਤਾਂ ਚੂੜੀਆਂ, ਮੇਕਅਪ ਦਾ ਸਮਾਨ ਤੇ ਆ ਮਹਿੰਦੀ ਸ਼ਹਿੰਦੀ ਇਹ ਵੀ ਨਾਲ ਆਂਦੀ ਹੁੰਦੀ ਸੀ, ਈਦ ਹੁੰਦੀ ਸੀ, ਇਹ ਸਾਰਾ ਕੁਝ ਮੁੱਕ ਗਿਆ। ਖਤ ਨੂੰ ਜਿਹੜਾ ਪਹਿਲਾ ਧੱਕਾ ਸੀ ਨਾ, ਉਹ ਮਾਰਿਆ ਟੈਲੀਫੋਨ ਨੇ। ਜਿਹੜਾ ਘੁੰਮਣ ਵਾਲੇ ਟੈਲੀਫੋਨ ਆਇਆ, ਉਹਦੇ ਤੋਂ ਕੁਝ ਲੋਕੀ ਨਾ ਯਾਨੀ ਕਿ ਖਤ ਵਾਲੇ ਰੌਲੇ ਚੋਂ ਨਿਕਲ ਗਏ, ਉਹ ਟੈਲੀਫੋਨ ਤੇ ਲੱਗੇ। ਫਿਰ ਜਦੋਂ ਮੋਬਾਈਲ ਆਇਆ ਨਾ, ਤੇ ਉਦੋਂ ਫਿਰ ਤਕਰੀਬਨ ਹੋਰ ਬੰਦੇ ਯਾਨੀ ਕਿ ਜਿਹੜੇ ਆ ਨਾ, ਉਹ ਵੀ ਖਤ ਵਾਲੇ ਰੌਲੇ ਚੋਂ ਨਿਕਲ ਗਏ। ਤੇ ਫਿਰ ਆ ਗਈ ਜਦੋਂ ਕੰਪਿਊਟਰ ਆ ਗਿਆ ਨਾ ਤੇ ਇੰਟਰਨੈਟ, ਫਿਰ ਈਮੇਲ ਆ ਗਈ। ਈਮੇਲ ਨੇ ਨਾ ਉਹ ਸਾਡਾ ਸਭ ਕੁਛ ਹੀ ਯਾਨੀ ਕਿ ਈਦ ਕਾਰਡ ਵੀ ਖੋਲਿਆ, ਖਤ ਵੀ ਖੋਲਿਆ। ਹੁਣ ਤਾਂ ਸ਼ਾਦੀਆਂ ਦਾ ਰਾਣਾ ਸਾਹਿਬ WhatsApp ਤੇ ਯਾਨੀ ਕਿ ਸ਼ਾਦੀ ਦਾ ਸੁਨੇਹਾ ਵੀ ਜੀ WhatsApp ਤੇ ਜਾਂਦਾ। ਹੁਣ ਤਾਂ ਉਹਦਾ ਵੀ ਲੋਕ ਕਾਰਡ ਛਪਾਣੇ ਦਾ ਜਿਹੜੀ ਆ ਹਿੰਮਤ ਨਹੀਂ ਕਰਦੇ ਹੈਗੇ। ਦੁਨੀਆ ਸਾਰੀ ਨਾ ਪੇਪਰਲੈਸ ਹੋ ਗਈ ਹੈ। ਜਿੱਥੇ ਨਾ ਕਾਗਜ਼ ਵਰਤਿਆ ਜਾਂਦਾ ਸੀ ਨਾ, ਉਹ ਕਾਗਜ਼ ਖਤਮ ਹੋ ਗਿਆ, ਤੇ ਸਾਡੇ ਕੋਲ ਆ ਮੋਬਾਈਲ ਆ ਗਿਆ, ਜਿੱਥੇ ਕਿ ਤਹਿਰੀਰ ਤਾਂ ਹੈ ਸੀ ਹੈ,
ਤੇ ਉਹਨੇ ਯਾਨੀ ਕਿ ਸਿਰਫ ਕਾਗਜ਼ ਨਹੀਂ ਖੋਇਆ ਹੈ, ਉਹਨੇ ਨਾ ਕਾਗਜ਼ ਤੇ ਜਿਹੜੇ ਸੀ ਨਾ ਅੱਖਰ ਜਿਹੜੇ ਕਿ ਸਾਡੇ ਕੋਲ ਬੜੀਆਂ ਯਾਦਾਂ ਸੀ ਹੈਂ, ਉਹ ਅੱਖਰ ਜਿਹੜੇ ਆ ਨਾ ਉਹ ਅੱਖਰ ਮਿਟਾਤੇ। ਪਹਿਲੋਂ ਮੈਨੂੰ ਯਾਦ ਆ ਕਿ 10-10 ਸਾਲ ਤੱਕ 20-20 ਸਾਲ ਤੱਕ ਪੁਰਾਣੇ ਖੱਤ ਜਿਹੜੇ ਆ ਨਾ ਲੋਕੀ, ਬਲਕਿ ਈਵਨ ਕਿ ਇੱਕ ਮੇਰੇ ਜਾਣਨ ਵਾਲੇ ਹੈ ਆ, ਤੇ ਉਹ ਸੈਕੰਡ ਵਰਲਡ ਵਾਰ 'ਚ ਉਹਨਾਂ ਦੇ ਮਾਮੂ ਜਿਹੜੇ ਆ ਨਾ ਲੜੇ, ਤੇ ਉਹਨਾਂ ਨੇ ਉੱਥੇ ਸ਼ਾਦੀ ਕਰ ਲਈ, ਤੇ ਉਹ ਫਿਰ ਇੱਥੇ ਦਾ ਉਹਨਾਂ ਦੀ ਉਹ ਮਾਮੀ ਜਿਹੜੀ ਆ ਨਾ ਮਿਸਰ 'ਚ ਸੀ, ਤੇ ਉਹ ਖੱਤ ਜਿਹੜਾ ਵਾ ਨਾ ਲਿਖਦੀ, ਉਹਦੇ ਖੱਤ ਉਹਨਾਂ ਦੇ ਮਾਮਿਆਂ ਦੇ ਯਾਨੀ ਕਿ ਟੇਚੀ ਕੇਸ 'ਚੋਂ ਨਾ ਨਿਕਲੇ ਗਏ। ਉਸ ਤੋਂ ਬਾਅਦ ਉਹ ਕਦੇ ਮਿਸਰ ਗਏ ਵੀ ਨਹੀਂ ਹੈ, ਤੇ ਹਾਂ ਖੱਤ ਤੋਂ ਫਿਰ ਖੱਤਾਂ ਤੋਂ ਕਹਾਣੀਆਂ ਨਿਕਲਦੀਆਂ ਸੀ, ਪੂਰੀ ਯਾਨੀ ਕਿ ਨਾ ਕਹਾਣੀ ਬਣਦੀ ਸੀ। ਫਿਰ ਉਹ ਹੁਣ ਦੇਖੋ ਨਾ ਕਿੰਨੀ ਸਾਡੀਆਂ ਜਿਹੜੀਆਂ ਵਾ ਨਾ ਗਾਣੇ ਨਜ਼ਮਾਂ ਉਹ ਗਾਇਬ ਹੋ ਗਈਆਂ। ਚਿੱਠੀਏ ਸੱਜਣਾ ਦੀਏ ਚਿੱਠੀ ਆਈ ਹੈ ਤੇ ਉਹ ਕਿਹੜੇ ਯਾਨੀ ਕਿ ਗੀਤ ਜਿਹੜੇ ਆ ਨਾ ਸਾਡੇ ਇੰਨੇ ਜ਼ਿਆਦਾ ਦੇਸ਼ ਪਰਾਏ ਜਾਣੇ ਵਾਲੇ, ਪਰਦੇਸੀਆਂ ਦਾ ਤੇ ਖੱਤ ਦਾ ਬਹੁਤ ਜੋੜ ਸੀ। ਦੇਖੋ ਜੀ ਅੱਖ ਤੋਂ ਦੂਰ ਆ ਨਾ ਜਿਹੜਾ, ਉਹਦੇ ਵਾਸਤੇ ਪ੍ਰਦੇਸ਼ ਹੁੰਦਾ। ਸਾਡੇ ਜਿਹੜੇ ਸਰਕਾਰੀ ਮੁਲਾਜ਼ਮ ਆ, ਜਿਹੜੇ ਫੌਜੀ ਆ, ਸਾਡੇ ਫੌਜੀ ਭਰਾ ਵੀਰ, ਇਹ ਬੜੇ ਉਹਦੇ ਨਾਲ ਖੱਤ ਲਿਖਦੇ ਸੀ ਵੀ ਹਰ ਹਫਤੇ ਇਹਨਾਂ ਦਾ ਖੱਤ ਜ਼ਰੂਰ ਘਰ ਆਉਂਦਾ ਹੁੰਦਾ ਸੀਗਾ, ਤੇ ਜਵਾਬ ਵੀ। ਤੇ ਦੂਜਾ ਮੈਨੂੰ ਇੱਕ ਯਾਦ ਆ ਵੀ ਘਰ ਵਾਲਿਆਂ ਨੇ ਜਦੋਂ ਰਾਣਾ ਸਾਹਿਬ ਖੱਤ ਲਿਖ ਕੇ ਦੇਣਾ ਨਾ, ਤੇ ਉਹ ਅਸੀਂ ਲੈਟਰ ਬਾਕਸ ਦੇ ਵਿੱਚ ਪਾਣ ਜਾਣਾ ਹੈ, ਤੇ ਘਰ ਵਾਲਿਆਂ ਨੇ ਜਦੋਂ ਅਸੀਂ ਮੁੜ ਕੇ ਆਣਾ ਨਾ, ਤੇ ਹਰ 15-20 ਮਿੰਟ ਦੇ ਬਾਅਦ ਇਹ ਗੱਲ ਪੁੱਛਣੀ ਕਿ ਉਹਨੂੰ ਚੰਗੀ ਤਰ੍ਹਾਂ ਖੜਕਾ ਲਿਆ ਸੀ, ਕਿਤੇ ਵਿੱਚ ਅੜ ਤਾਂ ਨਹੀਂ ਗਿਆ। ਉਹ ਕਈ ਵਾਰੀ ਹੁੰਦਾ ਸੀ ਵੀ ਉਹ ਵਿੱਚੋਂ ਫਸ ਜਾਂਦਾ ਸੀ। ਹਾਂਜੀ, ਕਹਿੰਦੇ ਸੀ ਉਹਨੂੰ ਖੜਕਾਇਆ ਹੈ ਸੀ ਚੰਗੀ ਤਰ੍ਹਾਂ। ਦੇਖੋ ਜੀ ਡਾਕਖਾਨੇ ਹੈਗੇ ਆ, ਲੈਟਰ ਬਾਕਸ ਹੈਗੇ ਆ, ਖੱਤ ਨਹੀਂ ਹੈਗੇ। ਹਾਂ ਖੱਤ ਨਹੀਂ। ਅੱਛਾ ਫਿਰ ਇੱਕ ਹੋਰ ਸੀ, ਖੱਤਾਂ ਦੇ ਨਾਲ ਨਾ ਟਿਕਟਾਂ ਜਮ੍ਹਾਂ ਕਰਨ ਦਾ ਬੜਾ ਸ਼ੌਕ ਹੁੰਦਾ ਸੀ, ਰੰਗ ਬਰੰਗੀਆਂ ਦੂਸਰੇ ਮੁਲਕਾਂ ਦੀਆਂ। ਉਹ ਮੇਰੇ ਇੱਕ ਦੋਸਤ ਸੀ, ਉਹਨਾਂ ਦੇ ਨਾਨਾ ਜੀ ਕੋਲ ਹੈ ਸੀ ਡਾਕਖਾਨਾ, ਤੇ ਉਹਨਾਂ ਨੇ ਬੜੀਆਂ ਟਿਕਟਾਂ ਰੰਗ ਬਰੰਗੀਆਂ ਯਾਨੀ ਕਿ ਜਿਹੜੀਆਂ ਵਾ ਨਾ, ਉਹ ਹੁਣ ਉਹ ਟਿਕਟਾਂ ਵੀ ਨਹੀਂ ਰਹੀਆਂ, ਉਹ ਖਤ ਵੀ ਨਹੀਂ ਰਹੇ। ਹੁਣ ਤਾਂ ਜੀ ਉਹ ਡਾਕਖਾਨੇ ਦੀਆਂ ਬਿਲਡਿੰਗਾਂ ਰਹਿ ਗਈਆਂ, ਲੈਟਰ ਬਾਕਸ ਹੈਗੇ ਆ ਜੀ ਟੰਗੇ ਖਾਲੀ ਵਰਾਨ ਪਏ ਆ, ਤੇ ਉਹ ਕੁੱਕਾ ਮਾਰ ਕੇ ਕਹਿੰਦੇ ਆ ਹਾਂ ਵੀ ਕੋਈ ਸਾਨੂੰ ਵਰਤੇ, ਕੋਈ ਹੈ ਸਾਨੂੰ ਕੋਈ ਵਰਤਣ। ਹਾਂ ਪਰ ਹੁਣ ਹੈ ਨਹੀਂ। ਦੇਖੋ ਜੀ ਦਿਲ ਜਿਹੜਾ ਨਾ ਉਹ ਅਲਫਾਜ਼ ਨਹੀਂ ਹੈਗੇ, ਉਹ ਅੱਖਰ ਨਹੀਂ ਹੈਗੇ ਜਿਹੜੇ ਕਹੀਏ। ਰਾਣਾ ਸਾਹਿਬ ਨੇ ਗੱਲ ਕੀਤੀ ਆ ਕਿ ਕੱਲਾ ਕਾਗਜ਼ ਨਹੀਂ ਖੋਇਆ, ਇਸ ਮੋਬਾਈਲ ਨੇ ਸਾਡੇ ਅੱਖਰ ਵੀ ਖੋਲੇ। ਤੇ ਬਸ ਜੀ ਇਹ ਵੀਡੀਓ ਅੱਜ ਦੀ ਰਾਣਾ ਸਾਹਿਬ ਇੰਨੀ ਕੀ ਸੀ ਹੈ। ਹਾਂ ਬਿਲਕੁਲ ਜੀ, ਇਹਦੇ ਤੇ ਐਂਡ ਕਰਦੇ ਆ। ਤੇ ਬਾਕੀ ਇਹ ਇੱਕ ਭਾਈਆਂ ਨੂੰ ਕਿ ਸਬਸਕ੍ਰਾਈਬ ਵੀ ਕਰਦੇ ਰਹੋ, ਤੇ ਆਪਣਾ ਘੰਟੀ ਦਾ ਬਟਨ ਵੀ ਜਿਹੜਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਕੋਲ ਸਾਡੀ ਵੀਡੀਓ ਪਹੁੰਚ ਕੇ। ਤੇ ਉਹ ਬੜਾ ਅੱਛਾ ਕਮੈਂਟ ਕੀਤਾ ਸੀ ਇੱਕ ਦੋਸਤ ਨੇ, ਉਹਨੇ ਕਿਹਾ ਵੀ ਮੈਂ ਕਿਹਾ ਜੀ 5000 ਦੇਖਣ ਵਾਲੇ ਹੋ ਗਏ ਆ, ਸਬਸਕ੍ਰਾਈਬਰ 5 ਹੀ ਆ। ਉਹਨੇ ਕਿਹਾ ਮੁਫਤ ਵਾਲੇ ਵੀ ਕਾਫੀ ਸਾਰੇ ਹੈ। ਹਾਂ ਤੇ ਮਿਹਰਬਾਨੀ, ਬਹੁਤ ਸਾਰਾ ਪਿਆਰ ਜੀ। ਅਸੀਂ ਬੜੇ ਹੀ ਜਿਹੜਾ ਨਾ ਧੰਨਵਾਦ ਆ ਵੀਰਾਂ ਦਾ। ਅੱਗੇ ਵੀ ਅਸੀਂ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਸੀਗੀ, ਉਹਦੇ ਵਾਸਤੇ ਵੀ ਸਾਡੇ ਕੋਲ ਜਿਹੜੇ ਲਫ਼ਜ਼ ਨਹੀਂ ਹੈਗੇ। ਬਹੁਤ ਥੋੜੇ ਟਾਈਮ ਵਿੱਚ ਬੜੀ ਸਾਨੂੰ ਹਾਂਜੀ ਬੜੀ ਮੁਹੱਬਤ ਆ ਜੀ ਤੁਹਾਡੀ, ਤੇ ਸਾਡੇ ਵੱਲੋਂ ਵੀ ਉਨੀ ਮੁਹੱਬਤ ਤੁਹਾਨੂੰ। ਲਵ ਯੂ ਹੋ ਗਿਆ ਜੀ, ਰੱਬ ਰੱਖ।